ਤਰਨਤਾਰਨ ਦਾ ਬਾਈ ਇਲੈਕਸ਼ਨ ਆ ਤਾਂ ਇਦਾਂ ਦੀ ਰਾਜੇ ਵੜਿੰਗ ਦੀ ਮਜਬੂਰੀ ਕਿਹੜੀ ਬਣ ਗਈ? ਰਾਜੇ ਵੜਿੰਗ ਦਾ ਦਿਮਾਗ ਖਰਾਬ ਹੈ। ਰਾਜੇ ਵੜਿੰਗ ਨੂੰ ਸਮਝ ਹੀ ਨਹੀਂ ਆ ਰਹੀ। ਦੇਸ਼ ਦੇ ਸਪੀਕਰ ਨੂੰ, ਸਾਡੇ ਲੋਕ ਸਭਾ ਦੇ ਸਪੀਕਰ ਨੂੰ ਬੇਨਤੀ ਕਰਦਾ, ਕਿਉਂਕਿ ਉਹ ਚੇਅਰਮੈਨ ਨੇ, ਉਹਦੇ ਅੰਡਰ ਹੈ ਸਾਰਾ, ਉਹਨਾਂ ਰਾਹੀਂ ਬਿੱਲ ਪਾਸ ਹੁੰਦੇ ਨੇ, ਕਿ ਇਹਦਾ ਬੰਗਲੌਰ ਤੋਂ ਘੱਟ ਇਹਦਾ ਜਿਹੜਾ ਮੈਡੀਕਲ ਸਾਇੰਸ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਇੰਡੀਆ ਦਾ ਜਿਹੜਾ ਪਾਗਲਾਂ ਦਾ ਮੈਂਟਲਾਂ ਦਾ ਬਣਿਆ ਹੋਇਆ, ਉਹ ਬੰਗਲੌਰ ਦੇ ਵਿੱਚ ਇਹਦਾ ਇਲਾਜ ਕਰਵਾ ਦੇਣਾ ਚਾਹੀਦਾ। ਉਹ ਮੈਨੂੰ ਇਹ ਤਾਂ ਦੱਸ ਦੇ ਵੀ ਜੇ ਤਾਂ ਅੰਮ੍ਰਿਤਪਾਲ ਦਾ ਪਰਿਵਾਰ ਖਾਲਿਸਤਾਨ ਦੀ ਗੱਲ ਕਰਦਾ ਹੋਵੇ, ਉਹ ਖਾਲਿਸਤਾਨ ਮੰਗਦਾ ਹੋਵੇ, ਉਹਨਾਂ ਦੀ ਮੁਹਿੰਮ ਖਾਲਿਸਤਾਨ ਹੋਵੇ, ਉਹਨਾਂ ਦਾ ਵਹੀਰ ਖਾਲਿਸਤਾਨ ਹੋਵੇ, ਉਹਨਾਂ ਦਾ ਕੰਮ ਖਾਲਿਸਤਾਨ ਹੋਵੇ, ਉਹਨਾਂ ਦਾ ਪਰਿਵਾਰ ਖਾਲਿਸਤਾਨ ਕਹਿੰਦਾ ਹੋਵੇ, ਸਮਝ ਉਹ ਤਾਂ ਪਾਰਟੀ ਵੀ ਖਾਲਿਸਤਾਨ ਨਹੀਂ ਕਹਿੰਦੀ ਜਿਹਦੇ ਖਿਲਾਫ ਤੂੰ ਰੌਲਾ ਪਾਉਣ ਲੱਗਿਆ ਉੱਥੇ ਉਸ ਇਲਾਕੇ 'ਚ ਜਾ ਕੇ। ਸਾਡੇ ਵਰਗੇ ਨੇ ਕਹਿੰਦੇ ਨੇ ਅਸੀਂ ਤੇਰੇ ਸਾਡੇ ਨਾਲ ਆ ਕੇ ਡਿਬੇਟ ਕਰ। ਤਾਂ ਵੜਿੰਗ ਦੀ ਸੋਚ ਹੈਗੀ ਆ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੇ ਲਈ। ਹੁਣ ਆ ਰਿਹਾ ਸ਼ਹੀਦਾਂ ਦਾ ਪੰਦਰਵਾੜਾ, 31 ਆ ਜਿਹੜੀ ਹੁਣ ਅਕਤੂਬਰ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਣ ਤੋਂ ਬਾਅਦ, ਉਦੋਂ ਬਾਅਦ ਦੇ ਵਿੱਚ ਕਤਲੇਆਮ ਹੁੰਦਾ ਦੇਸ਼ ਦੇ ਵਿੱਚ, ਲੈ ਕੇ ਹਿਮਾਚਲ ਤੋਂ ਲੈ ਕੇ ਜੰਮੂ ਤੋਂ ਲੈ ਕੇ ਸ਼ੁਰੂ ਹੋਇਆ, ਜੰਮੂ ਤੋਂ ਲੈ ਕੇ ਹਿਮਾਚਲ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਦਿੱਲੀ 'ਚ, ਰਾਜਸਥਾਨ 'ਚ, ਗੁਜਰਾਤ 'ਚ, ਮਹਾਰਾਸ਼ਟਰ ਦੇ ਵਿੱਚ, ਯੂਪੀ ਦੇ ਵਿੱਚ ਕਿੱਥੇ ਕਿੱਥੇ ਸ਼ਹੀਦ ਨਹੀਂ ਸਾਡੇ ਲੋਕ ਕੀਤੇ। ਮੈਨੂੰ ਇਹ ਦੱਸੋ ਪਹਿਲਾਂ ਮੈਨੂੰ ਗੱਲ। ਗਏ ਵੜਿੰਗ ਪੰਜਾਬ ਪ੍ਰਤੀ ਨਹੀਂ ਹੈਗਾ, ਸ਼ੁਕਰ ਹੈ ਇਹਦੇ ਹੱਥ 'ਚ ਪਾਵਰ ਕੋਈ ਪਰਮਾਤਮਾ ਨੇ ਦਿੱਤੀ ਨਹੀਂ। ਜੇ ਕਿਤੇ ਇਹੋ ਜਿਹੇ ਬੰਦੇ ਨੂੰ ਸਰਕਾਰ ਬਣ ਕੇ ਚੀਫ ਮਿਨਿਸਟਰ ਬਣ ਜਾਂਦਾ, ਸਾਰੇ ਪੰਜਾਬ ਨੂੰ ਬਰਬਾਦ ਦੂ, ਮਾਰ ਦੂ। ਉਸ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲੀ ਹੈ, ਉੱਥੇ ਸਭ ਤੋਂ ਵੱਧ ਨੌਜਵਾਨ ਮੁੰਡੇ ਮਾਰੇ ਗਏ ਨੇ, ਨਸਲਕੁਸ਼ੀ ਹੋਈ ਗਈ ਹੈ, ਸੱਚੇ ਪੁਲਿਸ ਮੁਕਾਬਲੇ ਵੀ ਹੋਏ ਨੇ, ਉਦੋਂ ਲੋੜੋਂ ਵੱਧ ਝੂਠੇ ਪੁਲਿਸ ਮੁਕਾਬਲੇ ਵੀ ਹੋਏ ਨੇ। ਜਿਹਨੂੰ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਨੀ ਨੇ, ਮਨਦੀਪ ਦੇ ਭਰਾ ਸੰਦੀਪ ਸਿੰਘ ਸਨੀ ਨੇ ਜੇਲ੍ਹ ਦੇ ਵਿੱਚ ਮਾਰਿਆ ਹੈ, ਉਹ ਲੋਕਾਂ ਨੇ ਦਾ ਬਦਲਾ ਜੇ ਲੈ ਕੇ ਦਿੱਤਾ ਹੈ ਤਾਂ ਸੰਦੀਪ ਸਨੀ ਨੇ ਲੈ ਕੇ ਦਿੱਤਾ ਹੈ। ਸੰਦੀਪ ਸਨੀ ਦਾ ਭਰਾ ਹੈ ਮਨਦੀਪ। ਮੈਨੂੰ ਐਂ ਤਾਂ ਦੱਸ ਦਿਓ ਅਸੀਂ ਪੈਦਾ ਕੀ ਕੀਤਾ ਇੰਡੀਆ 'ਚ? ਉਹਦਾ ਅੰਗਰੇਜ਼ ਦੀ ਕੀਤਾ ਹੋਇਆ। ਸਾਡੇ ਕੋਲ ਤਾਂ ਕਾਨੂੰਨ ਵੀ ਅੰਗਰੇਜ਼ ਦਾ, ਮੈਡੀਕਲ ਸਾਇੰਸ ਵੀ ਅੰਗਰੇਜ਼ ਦੀ, ਪਾਰਲੀਮੈਂਟ ਵੀ ਅੰਗਰੇਜ਼ ਦੀ, ਵਿਧਾਨ ਸਭਾ ਵੀ ਅੰਗਰੇਜ਼ ਦੀ, ਸੁਪਰੀਮ ਕੋਰਟ ਹੈ ਉਹ ਵੀ ਅੰਗਰੇਜ਼ ਬਣਾ ਗਿਆ, ਹਾਈ ਕੋਰਟ ਹੈ ਉਹ ਵੀ ਅੰਗਰੇਜ਼ ਬਣਾ ਗਿਆ, ਯੂਨੀਵਰਸਿਟੀ ਉਹ ਵੀ ਅੰਗਰੇਜ਼ ਬਣਾ ਗਿਆ, ਜਿਹੜੀ ਸਾਡੇ ਹਸਪੀਟਲ ਨੇ ਉਹ ਵੀ ਅੰਗਰੇਜ਼ ਬਣਾ ਗਿਆ। ਉਹ ਅਸੀਂ ਕੰਡਮ ਕਿਹੜਾ ਕੀਤਾ? ਅਸੀਂ ਪੈਦਾ ਕੀ ਕੀਤੀ ਹੈ? ਸਾਡਾ ਆਪਣਾ ਕੀ ਹੈ? ਸਾਡੀਆਂ ਦੋ ਚੀਜ਼ਾਂ ਪੈਦਾ ਕੀਤੀਆਂ ਨੇ ਅਸੀਂ ਤਾਂ। ਇੱਕ ਕੀਤਾ ਸੀ ਨਹਿਰੂ, ਉਹ 3 ਵਾਰੀ ਪ੍ਰਧਾਨ ਮੰਤਰੀ ਬਣ ਗਏ ਸੀ, ਅਤੇ ਦੂਜਾ ਕੀਤਾ ਅਸੀਂ ਨੇ ਮੋਦੀ। ਅਸੀਂ ਤਾਂ ਸਾਡੀ ਤਾਂ ਪ੍ਰੋਡਕਸ਼ਨ ਹੀ ਆ ਹੈ, ਸਾਡੀ ਤਾਂ ਖੋਜ ਹੀ ਇਹ ਹੈ, ਸਾਡੀ ਤਾਂ ਕਾਢ ਹੀ ਆ ਹੈ, ਸਾਡੀ ਤਾਂ ਪ੍ਰਾਪਤੀ ਆ ਹੈ, ਆ 2 ਬੰਦੇ। ਹੋਰ ਸਾਡੇ ਕੋਲ ਕੀ ਸੀ ਇਸ ਗੱਲ ਦਾ? ਪੰਜਾਬ ਦੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੈ, ਬਾਈ ਇਲੈਕਸ਼ਨ ਹੋ ਰਿਹਾ, ਤਾਂ ਇਸੇ ਦੇ ਮੱਦੇਨਜ਼ਰ ਬਹੁਤ ਸਾਰੀਆਂ ਸਿਆਸੀ ਧਿਰਾਂ ਦੇ ਕੁਝ ਲੀਡਰਾਂ ਦੇ ਵੱਲੋਂ ਵਾਰ ਵਿਵਾਦ ਵਾਲੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਅਤੇ ਖਾਸ ਤੌਰ 'ਤੇ ਇਹਨਾਂ ਟਿੱਪਣੀਆਂ ਨੂੰ ਜਿੱਥੇ ਪੰਜਾਬ ਦੀਆਂ ਤਮਾਮ ਸਾਰੀਆਂ ਸਿਆਸੀ ਧਿਰਾਂ ਵੱਖੋ ਵੱਖਰੇ ਨਜ਼ਰੀਏ ਨੇ ਦੇਖ ਰਹੀਆਂ ਨੇ, ਅਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਪੰਜਾਬ ਦੀ ਪੰਥਕ ਪਾਰਟੀ ਰਹੀ ਹੈ, ਪੰਜਾਬ ਦੇ ਮੁੱਦਿਆਂ ਦੇ ਉੱਪਰ ਕੰਮ ਕਰਦੀ ਆ, ਤਾਂ ਸਾਡੇ ਨਾਲ ਗੋਪਾਲ ਸਿੰਘ ਸਿੱਧੂ ਸਾਹਿਬ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ, ਜਿਹੜੀ ਟਿੱਪਣੀ ਉਹਨਾਂ ਨੇ ਬਾਈ ਇਲੈਕਸ਼ਨ ਦੇ ਮੱਦੇਨਜ਼ਰ ਕੀਤੀ ਆ, ਤਾਂ ਇਸ ਟਿੱਪਣੀ ਨੂੰ ਸਭ ਤੋਂ ਪਹਿਲਾਂ ਦੱਸੋ ਕਿ ਕਿਵੇਂ ਦੇਖਦੇ ਹੋ? ਮੈਂ ਸਭਰਾਵਾਂ ਸਾਹਿਬ ਆਪ ਜੀ ਦਾ ਅਤੇ ਆਪ ਜੀ ਦੇ TV ਚੈਨਲ ਦਾ, ਆਪ ਜੀ TV ਚੈਨਲ ਦੀ ਟੀਮ ਦਾ, ਅਤੇ ਸਾਨੂੰ ਦੇਖਣ ਅਤੇ ਸੁਣਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਜੀ, ਜਿਹੜੀ ਗੱਲ ਸਭਰਾਵਾਂ ਸਾਹਿਬ ਤੁਸੀਂ ਕਹੀ ਹੈ ਕਿ ਰਾਜੇ ਵੜਿੰਗ ਦਾ ਇਹ ਜਿਹੜਾ ਬਿਆਨ ਹੈ ਦਿੱਤਾ ਅੱਜ, ਉਹ ਮੈਨੂੰ ਪੂਰਾ ਤੁਸੀਂ ਦੱਸੋ ਇਹ ਕਿਹੜਾ ਬਿਆਨ ਹੈ, ਅਤੇ ਮੈਂ ਉਹਦੇ 'ਤੇ ਟਿੱਪਣੀ ਕਰਾਂ। ਉਹਨਾਂ ਨੇ ਗੱਲ ਕੀਤੀ ਆ ਵੀ ਪੰਜਾਬ ਦੇ ਲੋਕ ਆ ਜਿਹੜਾ ਖਾਲਿਸਤਾਨ ਨਹੀਂ ਚਾਹੁੰਦੇ, ਪੰਜਾਬ ਦੇ ਲੋਕ ਆ ਉਹ ਹਿੰਦੁਸਤਾਨ ਚਾਹੁੰਦੇ, ਹਿੰਦੁਸਤਾਨ ਦੇ ਹੱਕ ਦੇ ਵਿੱਚ ਆ। ਗੱਲ ਇਹ ਹੈ ਕਿ ਅੱਜ ਜਿਹੜੀ ਚੋਣ ਹੋ ਰਹੀ ਹੈ ਉਹ ਜਿਮਨੀ ਚੋਣ ਤਰਨਤਾਰਨ ਦੇ ਵਿੱਚ ਹੋ ਰਹੀ ਹੈ। ਅੱਜ ਵੋਟਾਂ ਦੀ ਗੱਲ ਹੋ ਰਹੀ ਹੈ, ਚੋਣ ਦੀ ਗੱਲ ਹੋ ਰਹੀ ਹੈ। ਉਸ ਚੋਣ ਦੇ ਵਿੱਚ, ਉਸ ਇਲਾਕੇ ਦੇ ਵਿੱਚ ਪਹਿਲੀ ਗੱਲ ਤਾਂ ਮੈਨੂੰ ਇਹ ਸਮਝ ਆਉਣੀ ਚਾਹੀਦੀ ਹੈ ਇਸ ਗੱਲ ਨੂੰ ਕਿ ਜਿਸ ਇਲਾਕੇ ਦੇ ਉੱਤੇ ਤਰਨਤਾਰਨ ਦੇ ਉੱਤੇ ਚੋਣ ਲੜ ਰਹੇ ਨੇ ਉਹ ਵੈਸੇ ਇਲਾਕਾ ਖਾਲਿਸਤਾਨੀਆਂ ਦਾ, ਜਿਨ੍ਹਾਂ ਦੇ ਖਿਲਾਫ ਬੋਲ ਰਹੇ ਹੋ, ਉੱਥੇ ਸਭ ਤੋਂ ਵੱਧ ਜੇ ਸ਼ਹੀਦੀਆਂ ਹੋਈਆਂ ਨੇ, ਜੇ ਸਭ ਤੋਂ ਵੱਧ ਇਨਕਾਊਂਟਰ ਹੋਏ ਨੇ ਤਾਂ ਉਹ ਤਰਨਤਾਰਨ ਦੇ ਵਿੱਚ ਹੋਏ ਨੇ। ਉਹਦੇ ਵਿੱਚ KPS ਗਿੱਲ ਦੀ ਟੀਮ, ਉਹਦੇ ਵਿੱਚ ਇਹ ਆਲਮ ਵੀ ਰਿਹਾ, ਉੱਥੇ ਇਹ ਅਜੀਤ ਸੰਧੂ ਵੀ ਰਿਹਾ, ਉੱਥੇ ਜਿੰਨੇ ਵੀ ਖੂੰਖਾਰ, ਉੱਥੇ ਗੋਬਿੰਦ ਰਾਮ ਵੀ ਕਿਹਾ ਜਿਹੜਾ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਣਗੀਆਂ,
ਤੇ ਗੋਬਿੰਦ ਰਾਮ ਯਾਦ ਆਇਆ ਕਰੂਗਾ। ਤੇ ਉੱਥੇ ਉਹ ਇਲਾਕਾ ਸੀਗਾ ਜਦੋਂ ਸਾਡੇ ਮਾਨ ਸਾਹਿਬ ਨੂੰ 1999 ਤੋਂ ਬਾਅਦ ਜੋ ਜਿੱਤ ਕੇ ਆਏ ਨੇ ਤੇ ਉੱਥੇ ਬੈਠੇ ਤੇ ਕਿ ਪੁਲਿਸ ਚੁੱਕ ਕੇ ਲੈ ਗਈ ਸੀ। ਉਹ ਜੰਝਾਰੂਆਂ ਦਾ ਇਲਾਕਾ ਕਿ ਮਾਨ ਸਾਹਿਬ ਨੂੰ ਤੇ ਲੋਕਾਂ ਨੇ ਕੰਧ ਢਾਹ ਕੇ ਨਾ ਐਸਐਸਪੀ ਦੀ ਕਿ ਮਾਨ ਸਾਹਿਬ ਦੀ ਬਾਂਹ ਫੜ ਲਿੱਤੀ ਤੇ ਸਾਰੀ ਸਮੁੱਚੀ ਜਥੇਬੰਦੀ ਦੀ ਵੀ ਲੈ ਕਿੱਦਾਂ ਜਾਊਂਗੀ। ਉਹ ਇਲਾਕਾ ਜੰਝਾਰੂਆਂ ਦਾ ਹੈ, ਉਹ ਮੇਰਾ ਦੇਖਿਆ ਹੋਇਆ। ਤਰਨਤਾਰਨ ਦਾ ਬਾਈ ਇਲੈਕਸ਼ਨ ਆ ਤਾਂ ਇਦਾਂ ਦੀ ਰਾਜੇ ਵੜਿੰਗ ਦੀ ਮਜਬੂਰੀ ਕਿਹੜੀ ਬਣ ਗਈ? ਰਾਜੇ ਵੜਿੰਗ ਦਾ ਦਿਮਾਗ ਖਰਾਬ ਹੈ। ਰਾਜੇ ਵੜਿੰਗ ਨੂੰ ਸਮਝ ਹੀ ਨਹੀਂ ਆ ਰਹੀ। ਰਾਜੇ ਵੜਿੰਗ ਨੂੰ ਸਮਝ ਨਹੀਂ ਆ ਰਹੀ ਕਿ ਉਸ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲੀ ਹੈ। ਉੱਥੇ ਸਭ ਤੋਂ ਵੱਧ ਨੌਜਵਾਨ ਮੁੰਡੇ ਮਾਰੇ ਗਏ ਨੇ, ਨਸਲਕੁਸ਼ੀ ਹੋਈ ਗਈ ਹੈ, ਸੱਚੇ ਪੁਲਿਸ ਮੁਕਾਬਲੇ ਵੀ ਹੋਏ ਨੇ, ਉਦੋਂ ਲੋੜੋਂ ਵੱਧ ਝੂਠੇ ਪੁਲਿਸ ਮੁਕਾਬਲੇ ਵੀ ਹੋਏ ਨੇ, ਸ਼ੱਕ ਦੇ ਆਧਾਰ ਦੇ ਉੱਤੇ ਵੀ ਮੁੰਡੇ ਮਾਰੇ ਗਏ ਨੇ। ਸੂਬਾ ਸਰਹੰਦ ਵੀ ਇੱਕ ਹਰੇਕ ਘਰ ਦੇ ਵਿੱਚੋਂ ਹਰੇਕ ਪਿੰਡ ਦੇ ਵਿੱਚੋਂ ਬੰਦਾ ਮਾਰਿਆ ਹੋਇਆ। ਇਹ ਜਿਹੜੇ ਡੀਐਸਪੀ ਸੂਬਾ ਸਰਹੰਦ, ਜਿਹਨੂੰ ਇੰਸਪੈਕਟਰ ਸੂਬਾ ਸਰਹੰਦ ਕਹਿੰਦੇ ਸੀਗੇ, ਜਿਹਨੂੰ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਨੀ ਨੇ, ਮਨਦੀਪ ਦੇ ਭਰਾ ਸੰਦੀਪ ਸਿੰਘ ਸਨੀ ਨੇ ਜੇਲ੍ਹ ਦੇ ਵਿੱਚ ਮਾਰਿਆ ਹੈ। ਉਹ ਲੋਕਾਂ ਨੇ ਦਾ ਬਦਲਾ ਜੇ ਲੈ ਕੇ ਦਿੱਤਾ ਹੈ ਤਾਂ ਸੰਦੀਪ ਸਨੀ ਨੇ ਲੈ ਕੇ ਦਿੱਤਾ ਹੈ। ਸੰਦੀਪ ਸਨੀ ਦਾ ਭਰਾ ਹੈ ਮਨਦੀਪ। ਸੰਦੀਪ ਸਨੀ ਜੇਲ੍ਹ 'ਚੋਂ ਬਾਹਰ ਨਹੀਂ ਆ ਸਕਦਾ, ਜਿੱਤ ਜੇ ਚਾਹੇ ਹਰ ਜੇ, ਜਿੰਨਾ ਚਿਰ ਕੇਸਾਂ ਦਾ ਨਿਪਟਾਰਾ ਨਹੀਂ ਹੁੰਦਾ। ਉਹ ਇਸੇ ਕਰਕੇ ਇਲੈਕਸ਼ਨ ਉਹਨੂੰ ਨਹੀਂ ਲੜਾਈ ਗਈ ਪੰਥਕ ਜਥੇਬੰਦੀਆਂ ਵੱਲੋਂ, ਸਾਰੀਆਂ ਵੱਲੋਂ ਵੀ, ਕਿਉਂਕਿ ਉਹ ਨਹੀਂ ਬਾਹਰ ਆ ਸਕਦਾ, ਫਿਰ ਨੁਮਾਇੰਦਗੀ ਨਹੀਂ ਕਰ ਸਕਦਾ। ਜਿਹੜਾ ਬੰਦਾ ਜੇਲ੍ਹ ਦੇ ਵਿੱਚ ਚਾਹੇ ਉਹ ਜਿੱਤਿਆ ਚਾਹੇ ਉਹ ਹਾਰਿਆ, ਉਹ ਨੁਮਾਇੰਦਗੀ ਨਹੀਂ ਕਰ ਸਕਦਾ, ਉਹ ਬਾਹਰ ਨਹੀਂ ਆ ਸਕਦਾ। ਜਿਸ ਤਰ੍ਹਾਂ ਕਿ ਪੱਪੂ 3 ਵਾਰੀ ਬੈਠਾ ਜੇਲ੍ਹ 'ਚ ਜਿੱਤ ਗਿਆ ਸੀ, ਬਾਹਰ ਨਹੀਂ ਆ ਸਕਦਾ, ਜਿੱਤੀ ਗਿਆ ਇਲੈਕਸ਼ਨ। ਇਹੀ ਕਾਰਨ ਹੁੰਦਾ, ਨੁਮਾਇੰਦਗੀ ਨਹੀਂ ਕਰ ਸਕਦਾ। ਨਾ ਉਹ ਲੋਕ ਸਭਾ ਜਾ ਸਕਿਆ ਤੇ ਨਾ ਉਹ ਹਲਕੇ 'ਚ ਜਾ ਸਕਿਆ, ਜੇਲ੍ਹ 'ਚ ਸੀਗਾ। ਇੰਨਾ ਕੰਮ ਦੀ ਨੋਮੀਨੇਸ਼ਨ ਭਰ ਸਕਦਾ ਸੀਗਾ, ਕਸਮ ਚੱਕ ਸਕਦਾ ਸੀ, ਇਦੋਂ ਬਾਅਦ ਉਹਦੇ ਲਈ ਕੋਈ ਨਹੀਂ ਸੀ ਕੰਮ। ਹੁਣ ਇਸੇ ਕਰਕੇ ਉਹਨੂੰ ਕੈਂਡੀਡੇਟ ਐਲਾਨਿਆ ਮਨਦੀਪ ਨੂੰ, ਸੰਦੀਪ ਦੀ ਜਗ੍ਹਾ 'ਤੇ। ਜੇ ਹੁਣ ਕੈਂਡੀਡੇਟ ਐਲਾਨੇ ਆ ਅਤੇ ਉਹ ਇਲੈਕਸ਼ਨ ਲੜ ਰਹੇ ਆ ਅਤੇ ਉਹਦੇ ਨਾਲ ਉਸ ਪੰਥ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਇਹ ਦੂਜੀ ਯੂਨਾਈਟਿਡ ਅਕਾਲੀ ਦਲ ਦਾ, ਤਰਸੇਮ ਸਿੰਘ ਦਾ ਅਕਾਲੀ ਦਲ, ਇਹ ਅੰਮ੍ਰਿਤਪਾਲ ਹੋਰ, ਇਹਨਾਂ ਦੀ ਪਾਰਟੀ, ਦੂਜੀਆਂ ਪਾਰਟੀਆਂ ਜਿੰਨੀਆਂ ਵੀ ਨੇ, ਜਿਹੜੀ ਆ ਨਵੀਂ ਪੰਜ ਪ੍ਰਧਾਨੀ ਬਣੀ, ਕਿਹੜੀ ਬਣੀ, 5 ਮੈਂਬਰੀ ਕਮੇਟੀ ਬਣੀ, ਸਾਰੇ ਜਦੋਂ ਸਾਰੇ ਇਸ ਮੁੱਦੇ ਦੇ ਉੱਤੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਇੱਕ ਕੈਂਡੀਡੇਟ ਸਾਂਝਾ ਐਲਾਨ ਦਿੱਤਾ, ਮਨਦੀਪ ਸਿੰਘ ਐਲਾਨ ਦਿੱਤਾ, ਫਿਰ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਸੀ ਵੀ ਉਸ ਇਲਾਕੇ ਦੇ ਵਿੱਚੋਂ ਜਿੱਥੇ ਮੂਵਮੈਂਟ ਵੱਡੀ ਹੋਵੇ, ਇਨਕਾਊਂਟਰ ਕੀਤੇ ਹੋਣ, ਉਸ ਬੰਦਾ ਮਾਰਿਆ ਗਿਆ ਹੋਵੇ, ਹਮਦਰਦੀ ਉਹਨਾਂ ਦੇ ਨਾਲ ਹੋਵੇ। ਲੀਡਰ ਉਹ ਹੁੰਦਾ ਜਿਸ ਇਲਾਕੇ ਦੇ ਵਿੱਚ ਜਾਂਦਾ ਹੁੰਦਾ, ਉਹਨੂੰ ਜ਼ਮੀਨ ਦਾ ਪਤਾ ਹੁੰਦਾ ਵੀ ਕੀ ਪ੍ਰੋਬਲਮ ਹੈ। ਉਹਨੇ ਬਿਆਨ ਹੀ ਵੇ, ਮੈਂ ਕਹਿੰਦਾ ਉਹਦੀ ਅਕਲ ਹੀ ਘੱਟ ਹੈ ਅਤੇ ਉਹਦਾ ਦਿਮਾਗ ਫਿਰਿਆ ਹੋਇਆ। ਉਹ ਬਿਆਨ ਹੀ ਇਹੋ ਜਿਹਾ ਦੇ ਬੈਠਿਆ ਕਿ ਉਹਦਾ ਉਜਾੜਾ ਉੱਥੋਂ, ਪਹਿਲੀ ਗੱਲ ਤਾਂ ਵੋਟ ਪੈਣੀ ਨਹੀਂ, ਹੁਣ ਬਿਲਕੁਲ ਹੀ ਨਹੀਂ ਪੈਣੀ ਉੱਥੋਂ। ਕਾਰਨ ਇਹ ਹੈ ਕਿ ਲੋਕਾਂ ਨੇ ਉਸ ਰਗ ਦੇ ਉੱਤੇ ਹੱਥ ਰੱਖਿਆ ਜਿੱਥੇ ਰੁਕ ਦੁਕਦੀ ਸੀ, ਜਿੱਥੇ ਲੋਕਾਂ ਦੀ ਪੀੜਾ ਸੀ। ਇਹਨੇ ਉਹੀ ਕੰਮ ਕੀਤਾ ਬੇਅੰਤ ਸਿੰਘ ਵਾਲਾ ਤੇ KPS ਗਿੱਲ ਵਾਲਾ, ਜਿਹੜੀ ਲੋਕ ਚਾਹੁੰਦੇ ਨਹੀਂ ਸੀ ਇਸ ਗੱਲ ਨੂੰ। ਜਿਹੜੀ ਵੜਿੰਗ ਨੇ ਸਟੇਟਮੈਂਟ ਦਿੱਤੀ, ਇਹਦੇ ਨਾਲ ਪੋਲੀਟੀਕਲ ਨੁਕਸਾਨ ਹੋ ਸਕਦਾ। ਇਹਦੇ ਵਿੱਚ ਪੋਲੀਟੀਕਲ ਨੁਕਸਾਨ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਇਹਨਾਂ ਦਾ। ਇਹ ਤਾਂ ਇਹਨਾਂ ਤਾਂ ਲੂਣ ਭੁੱਕਿਆ ਜ਼ਖਮਾਂ ਦੇ ਉੱਤੇ। ਹੁਣ ਨਿਬੜ ਗਈ ਕਾਂਗਰਸ। ਹੁਣ ਕਾਂਗਰਸ ਰਾਜੇ ਵੜਿੰਗ ਨੇ ਨਿਬੇੜਤੀ। ਹੁਣ ਜਿਹੜੇ ਕੱਦਬਾਰ ਲੀਡਰਾਂ ਦੀ ਮਿਹਨਤ ਕੀਤੀ ਹੋਈ ਸੀ ਨਾ, ਉਹ ਪਾਣੀ ਫੇਰਤੀ ਇਹਨੇ ਇਸ ਗੱਲ ਦੇ ਉੱਤੇ। ਇਹ ਪਾਣੀ ਫਿਰਿਆ ਹੋਇਆ, ਇਹ ਬਹੁਤ ਵੱਡਾ ਨੁਕਸਾਨ ਦੇ। ਇਹਨੇ ਥੱਲੋਂ ਫਿਰਿਆ ਤਾਂ ਕਿ ਇਹਨੇ ਲੋਕਾਂ ਦਾ ਨਬਜ਼ ਦੇਖ ਲਈ। ਲੋਕਾਂ ਨੇ ਦੱਸਤਾ ਵੀ ਇੱਥੇ ਤੁਸੀਂ ਗਏ, ਆਮ ਆਦਮੀ ਪਾਰਟੀ ਨੂੰ ਵੀ ਖਿਲਾਰ ਰਹਿਣਗੇ ਲੋਕ ਜੋ ਸਿੱਖ ਪੰਥ ਇਕੱਠਾ ਹੋ ਜੇ। ਸਿੱਖ ਪੰਥ ਇਕੱਠਾ ਹੋ ਗਿਆ, ਇੱਕ ਕੈਂਡੀਡੇਟ ਹੈ ਸਾਰੀਆਂ ਪਾਰਟੀਆਂ ਦਾ, ਤੁਸੀਂ ਵੱਡੇ ਪੱਧਰ 'ਤੇ ਹਾਰ ਰਹੇ ਹੋ, ਤਾਂ ਇਹਨੇ ਸਟੇਟਮੈਂਟ ਦਿੱਤੀ ਹੈ। ਹੁਣ ਜਿਹੜੀ ਸਟੇਟਮੈਂਟ ਦਿੱਤੀ ਹੈ, ਹੁਣ ਉਹ ਮੈਨੂੰ ਇਹ ਤਾਂ ਦੱਸ ਦੇ ਵੀ ਜੇ ਤਾਂ ਅੰਮ੍ਰਿਤਪਾਲ ਦਾ ਪਰਿਵਾਰ ਖਾਲਿਸਤਾਨ ਦੀ ਗੱਲ ਕਰਦਾ ਹੋਵੇ, ਉਹ ਖਾਲਿਸਤਾਨ ਮੰਗਦਾ ਹੋਵੇ, ਉਹਨਾਂ ਦੀ ਮੁਹਿੰਮ ਖਾਲਿਸਤਾਨ ਹੋਵੇ, ਉਹਨਾਂ ਦਾ ਵਹੀਰ ਖਾਲਿਸਤਾਨ ਹੋਵੇ, ਉਹਨਾਂ ਦਾ ਕੰਮ ਖਾਲਿਸਤਾਨ ਹੋਵੇ, ਉਹਨਾਂ ਦਾ ਪਰਿਵਾਰ ਖਾਲਿਸਤਾਨ ਕਹਿੰਦਾ ਹੋਵੇ, ਉਹ ਤਾਂ ਪਾਰਟੀ ਵੀ ਖਾਲਿਸਤਾਨ ਨਹੀਂ ਕਹਿੰਦੀ। ਜਿਹਦੇ ਖਿਲਾਫ ਤੂੰ ਰੌਲਾ ਪਾਉਣ ਲੱਗਿਆ ਉੱਥੇ ਉਸ ਇਲਾਕੇ 'ਚ ਜਾ ਕੇ, ਸਾਡੇ ਵਰਗੇ ਨੇ ਕਹਿੰਦੇ ਨੇ ਅਸੀਂ ਤੇਰੇ ਸਾਡੇ ਨਾਲ ਆ ਕੇ ਡਿਬੇਟ ਕਰ। ਖਾਲਿਸਤਾਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੰਗਦੀ ਹੈ, ਸਾਡੇ ਨਾਲ ਜੱਜ ਬਿਠਾ ਦਿਓ, ਹਾਈ ਕੋਰਟ ਦੇ ਬਿਠਾ ਦਿਓ, ਸੁਪਰੀਮ ਕੋਰਟ ਦੇ ਬਿਠਾ ਦਿਓ, ਨਿਰਪੱਖ ਬਿਠਾ ਦਿਓ, ਅਸੀਂ ਡਿਬੇਟ ਕਰ ਲੈਣ ਸਾਡੇ ਨਾਲ ਕਾਂਗਰਸੀ ਦੇ। ਜਿਹੜੇ ਭਾਜਪਾ ਵਾਲੇ ਕਹਿੰਦੇ ਨੇ ਤੁਹਾਨੂੰ ਖਾਲਿਸਤਾਨ ਚਾਹੀਦਾ, ਅਸੀਂ ਉਹਦਾ ਨਤੀਜਾ ਦੱਸ ਦਿਆਂਗੇ। ਰਾਜਾ ਵੜਿੰਗ ਦੇ ਸਮੇਤ ਜਿੰਨੇ ਵੀ ਉਹਨਾਂ ਦੇ ਸਮਰਥਕ ਤੁਹਾਨੂੰ ਕ੍ਰਿਟਿਸਿਜ਼ਮ ਕਰਦੇ ਕਿ ਜਿਹੜੀ ਤੁਹਾਡੀ ਪਾਰਟੀ ਇੱਕ ਪਾਸੇ ਤੇ ਤੁਸੀਂ ਇਲੈਕਸ਼ਨ ਵੀ ਲੜਦੇ ਹੋ ਉਸੇ ਸੰਵਿਧਾਨ ਦੇ ਅੰਦਰ ਰਹਿ ਕੇ, ਤੇ ਦੂਜੇ ਪਾਸੇ ਤੁਸੀਂ ਸੰਵਿਧਾਨ ਦਾ ਵਿਰੋਧ ਵੀ ਕਰਦੇ ਹੋ। ਕਹਿੰਦੇ ਤੁਹਾਡੇ ਦੋਹਰੇ ਮਾਪਦੰਡ ਆ। ਫਿਰ ਇਹ ਤੇ ਲੈ ਜੀ ਸੁਣ ਲਓ, ਦੋਹਰੇ ਮਾਪਦੰਡ। ਜਿੱਥੇ ਤੁਸੀਂ ਬੈਠੇ ਹੋ, ਜਿਹੜਾ ਤੁਸੀਂ ਮੋਬਾਈਲ ਵਰਤਦੇ ਹੋ, ਜੇ ਇੰਡੀਆ ਦਾ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਫਾਰਮ ਭਰਦੇ ਹੋ ਉਹ ਨੈਸ਼ਨੈਲਿਟੀ ਲਿਖਿਆ ਜਾਂਦਾ ਹੈ, ਉਹਦੇ ਤੋਂ ਬਾਅਦ ਮੋਬਾਈਲ ਵਰਤ ਕੇ ਦਿਖਾਓ ਤੁਸੀਂ। ਇਲੈਕਟ੍ਰਿਸਿਟੀ ਜਿਹੜੀ ਤੁਸੀਂ ਆਪਾਂ ਬਾਲ ਰਹੇ ਹਾਂ ਬੈਠੇ ਹਾਂ, ਉਹਦੇ 'ਤੇ ਕਾਲਮ ਪੜ੍ਹ ਲਓ 'ਚ ਕੀ ਹੈ। ਚਾਹੇ ਕੋਈ ਪਾਕਿਸਤਾਨ ਦੀ ਮੰਗ ਕਰਦਾ, ਚਾਹੇ ਕੋਈ ਖਾਲਿਸਤਾਨ ਦੀ ਮੰਗ, ਚਾਹੇ ਨਾਗਾ, ਚਾਹੇ ਤਾਮਿਲ ਵਾਲੇ ਹੋਣ, ਚਾਹੇ ਹੁਣ ਇੰਫਾਲ ਵਾਲੇ, ਚਾਹੇ ਅਗਰਤਲਾ ਵਾਲੇ, ਚਾਹੇ ਅਰੁਣਾਚਲ ਵਾਲੇ ਹੋਣ, ਚਾਹੇ ਨਕਸਲੀ ਹੋਣ,
ਜਿਹੜੇ ਵਰਤਦੇ ਨੇ, ਜਿਹੜੇ ਕਾਨੂੰਨ 'ਚ ਬੈਠੇ ਨੇ, ਉੱਥੇ ਫਾਰਮ ਭਰਿਆ ਜਾਂਦਾ, ਉਸੇ ਕਾਲਮ ਦੇ ਵਿੱਚ ਉਹਨੂੰ ਮਿਲਦਾ। ਜਿਹੜਾ ਲਾਇਸੈਂਸ ਪਾਈ ਫਿਰਦੇ ਜੇਬਾਂ 'ਚ ਅਸੀਂ, ਉਹ ਵੀ ਉਸੇ ਕਨਸਟੀਟਿਊਸ਼ਨ ਦੇ ਅੰਡਰ। ਬਿਜਲੀ ਦਾ ਬੱਲਬ ਬਣਦਾ ਉਹ ਵੀ ਉਹਦੇ, ਜਿਹੜਾ ਅਸੀਂ ਲਾਇਸੈਂਸ, ਜਿਹੜਾ ਅਸੀਂ ਕੋਈ ਡਰਾਈਵਰਿੰਗ ਵਰਤਦੇ ਹਾਂ ਉਹ ਵੀ ਉਹਦੇ ਅੰਡਰ ਹੀ ਹੈ। ਹੁਣ ਜਿਹੜੀ ਬੱਸ ਹੈ, ਜਿਹੜੀ ਹੁਣ ਆਪਾਂ ਕਹਿੰਦੇ ਵੀ ਆਪਾਂ ਰੂਲ ਮੰਨਦੇ ਨਹੀਂ, ਉਹ ਕਹਿੰਦੇ ਵੀ ਖੱਬੇ ਪਾਸੇ ਨੂੰ ਚਲਾਓ, ਤੁਸੀਂ ਸੱਜੇ ਪਾਸੇ ਚਲਾਓ, ਅੱਖਾਂ ਭਨਾਓਗੇ ਮਰੋਗੇ ਤੁਸੀਂ। ਜਿਹੜੀ ਰੇਲਵੇ ਲਾਈਨ ਹੈ ਫਿਰ ਤਾਂ ਉਹ ਵੀ ਉਸੇ ਤਰੀਕੇ, ਜਿਹੜੀ ਟ੍ਰੇਨ ਆ ਉਸ ਤਰੀਕੇ ਨਾਲ ਗੁਜ਼ਰਦੀ ਹੈ, ਬੱਸ ਵੀ ਉਸੇ ਤਰੀਕੇ ਨਾਲ ਗੁਜ਼ਰਦੀ ਹੈ। ਜਿਹੜਾ ਏਅਰਪੋਰਟ, ਜਿਹੜਾ ਪਾਸਪੋਰਟ ਵਰਤਦੇ ਉਹਦੇ 'ਤੇ ਵੀ ਆਹੀ ਕੁਛ ਲਿਖਿਆ ਜਾਂਦਾ। ਕੋਈ ਵੀ ਵਰਤਾ ਜਿਹੜਾ ਸਾਡਾ ਵਿਰੋਧੀ ਹੈ। ਹੁਣ ਗੱਲ ਕਰੀਏ ਕਾਨੂੰਨ ਦੀ, ਐਕਟ ਦੀ, ਇਹ ਬਣਿਆ ਕਿਵੇਂ ਹੈ? ਜਦੋਂ ਕਾਨੂੰਨ ਬਣਿਆ ਸੀ, ਜਦੋਂ ਕੋਈ ਨਹਿਰੂ ਤੇ ਗਾਂਧੀ ਹੋਰੀ ਆਜ਼ਾਦੀ ਮੰਗਦੇ ਸੀ, ਜਿਨਾਹ ਹੋਰੀ ਮੰਗਦੇ ਸੀ, ਉਹ ਇਕਬਾਲ ਟਵਾਣੇ ਹੋਰੀ ਮੰਗਦੇ ਸੀ, ਬੇਨਜ਼ੀਰ ਭੁੱਟੋ ਦਾ ਬਾਪ ਮੰਗਦਾ ਸੀ, ਰਹਿਮਤ ਅਲੀ ਉਮਰੇ ਹਯਾਤ ਮੰਗਦਾ ਸੀ, ਜਿੰਨੇ ਹੈਗੇ ਸੀ ਨਾ, ਜਿੰਨੀ ਵੀ ਇਹ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੀ ਮੁਸਲਿਮ ਲੀਗ ਦੀ, ਉਹ ਸਾਰੀ ਮੰਗਦੀ ਸੀ। ਇਹ ਮੰਗਦੇ ਸੀ, ਸ਼ਾਸਤਰੀ ਮੰਗਦਾ ਸੀ, ਪਟੇਲ ਮੰਗਦੇ ਸੀ। ਇਹ ਕਹਿੰਦੇ ਇਹ ਮੂਵਮੈਂਟ ਸੀ, ਰਜਿੰਦਰ ਪ੍ਰਸਾਦ ਹੋਰੀ ਸੀਗੇ ਸਾਰੇ। ਇਹ ਪਾਸਪੋਰਟ ਕਿਹੜਾ ਵਰਤਦੇ ਸੀ? ਬ੍ਰਿਟਿਸ਼ ਗੌਰਮੈਂਟ, UK, ਉਹਦਾ ਵਰਤਦੇ ਸੀ ਕਿ ਨਹੀਂ ਵਰਤਦੇ ਸੀਗੇ? ਲਿਖਿਆ ਹੁੰਦਾ ਸੀ ਉਹ ਬਗੈਰ। ਤੇ ਜਿਹੜੀ ਰੇਲਵੇ ਹੈ, ਜਿਹੜੀ ਇਹ ਵਰਤਦੇ ਹੁੰਦੇ, ਉਦੋਂ ਟਰਾਂਸਪੋਰਟ ਦਾ ਸਾਧਨ ਹੀ ਰੇਲਵੇ ਸੀਗਾ, ਬ੍ਰਿਟਿਸ਼ ਰੇਲਵੇ। ਇੰਡੀਅਨ ਰੇਲਵੇ ਤਾਂ ਬਾਅਦ 'ਚ ਬਣਾਈ ਹੈ ਇਹਨਾਂ ਨੇ, ਉਹਦੇ 'ਤੇ ਵੀ ਆਹੀ ਲਿਖਿਆ ਹੋਇਆ ਸੀਗਾ। ਇਹਦਾ ਮਤਲਬ ਵੀ ਜਿਹੜਾ ਸਾਡੇ 'ਤੇ ਲਾਗੂ ਕਰਦੇ ਹੋ, ਇਹ ਨਹਿਰੂ ਤੇ ਗਾਂਧੀ ਹੋਰਾਂ ਨੇ ਗਦਾਰੀ ਕੀਤੀ। ਜਾਂ ਉਹਦੀ ਗਦਾਰੀ ਕਹਿ ਦਈਏ, ਜਾਂ ਸਮਝਦਾਰੀ ਕਹਿ ਦਈਏ, ਜਾਂ ਉਹਨਾਂ ਦੀ ਮਜਬੂਰੀ ਕਹਿ ਦਈਏ, ਉਹਨਾਂ ਨੂੰ ਵਰਤਣਾ ਪਿਆ ਉੱਥੇ। ਜਿਹੜਾ ਹਵਾਈ ਜਹਾਜ਼ ਵਰਤਦੇ ਸੀ ਜਦੋਂ ਕਿਤੇ ਦੁਨੀਆ 'ਚ ਜਾਂਦੇ ਸੀ, ਉਹਦੇ ਲਿਖਦੇ ਬ੍ਰਿਟਿਸ਼ ਗੌਰਮੈਂਟ। ਸਾਡੇ ਕੋਲ ਕਿਹੜਾ ਸੀ ਇੱਥੇ ਜਹਾਜ਼? ਇੱਥੇ ਉਹ ਵੀ ਸਰਕਾਰ ਦੀ ਵਰਤਦੇ ਸੀ। ਜਿਹੜੀ ਪਾਰਲੀਮੈਂਟ ਹੈ ਉਹ ਕਿਹਨੇ ਬਣਾਈ ਹੈ? ਅੰਗਰੇਜ਼ ਨੇ। ਜਿਹੜੀ ਜੁਡੀਸ਼ਰੀ ਬਣਾਈ ਹੈ ਅੰਗਰੇਜ਼ ਨੇ। ਪੁਲਿਸ ਜਿਹੜੀ ਸਾਡੀ ਸੇਵਾ ਕਰਨ 'ਤੇ, ਸਾਡਾ ਢੂਹਾ ਕੁੱਟਣ ਵਾਸਤੇ ਤੇ ਸਰਕਾਰ ਦੇ ਰਾਜਪੂਤ ਬਣਾਏ ਨੇ, ਉਹ ਵੀ ਉਹਨੇ, ਆਪਾਂ ਇਹ ਵੀ ਹਟਾ ਦਿੰਦੇ ਹਾਂ, ਇਹਦਾ ਅੰਗਰੇਜ਼ ਬਣਾ ਕੇ ਗਿਆ। ਪੰਜਾਬ ਦੀ ਅਸੈਂਬਲੀ ਕਿਹਨੇ ਬਣਾਈ? ਅੰਗਰੇਜ਼ ਨੇ। ਟੈਲੀਫੋਨ ਕਿਹਨੇ ਲੈਂਦਾ? ਅੰਗਰੇਜ਼ ਨੇ। ਰੇਡੀਓ ਕਿਹਨੇ ਲੈਂਦਾ? ਅੰਗਰੇਜ਼ ਨੇ। ਟੈਲੀਫੋਨ ਤੋਂ ਇਲਾਵਾ ਟੈਲੀਵਿਜ਼ਨ ਦੀ ਪ੍ਰਪੋਜ਼ਲ ਕੌਣ ਲਿਆ? ਅੰਗਰੇਜ਼ ਲੈ ਕੇ ਆਇਆ। ਵਾਇਰਲੈਸ ਜਿਹੜੀ ਚੱਕੀ ਫਿਰਦੇ, ਕੰਨ ਨੂੰ ਲਾਈ ਫਿਰਦੇ ਆ, ਅੰਗਰੇਜ਼ ਲੈ ਕੇ ਆਇਆ। ਜਿਹੜੀ ਅਸੀਂ ਮੇਲ ਕਰਦੇ ਹਾਂ ਪਹਿਲਾਂ ਟੈਲੀਗ੍ਰਾਮ ਸੀ, ਉਹ ਅੰਗਰੇਜ਼ ਲੈ ਕੇ ਆਇਆ। ਮੈਨੂੰ ਐਂ ਤਾਂ ਦੱਸ ਦਿਓ, ਅਸੀਂ ਪੈਦਾ ਕੀ ਕੀਤਾ ਇੰਡੀਆ 'ਚ? ਉਹਦਾ ਅੰਗਰੇਜ਼ ਦੀ ਕੀਤਾ ਹੋਇਆ। ਸਾਡੇ ਕੋਲ ਤਾਂ ਕਾਨੂੰਨ ਵੀ ਅੰਗਰੇਜ਼ ਦਾ, ਮੈਡੀਕਲ ਸਾਇੰਸ ਵੀ ਅੰਗਰੇਜ਼ ਦੀ, ਪਾਰਲੀਮੈਂਟ ਵੀ ਅੰਗਰੇਜ਼ ਦੀ, ਵਿਧਾਨ ਸਭਾ ਵੀ ਅੰਗਰੇਜ਼ ਦੀ, ਸੁਪਰੀਮ ਕੋਰਟ ਹੈ ਉਹ ਵੀ ਅੰਗਰੇਜ਼ ਬਣਾ ਗਿਆ, ਹਾਈ ਕੋਰਟ ਹੈ ਉਹ ਵੀ ਅੰਗਰੇਜ਼ ਬਣਾ ਗਿਆ, ਯੂਨੀਵਰਸਿਟੀ ਉਹ ਵੀ ਅੰਗਰੇਜ਼ ਬਣਾ ਗਿਆ, ਜਿਹੜੀ ਸਾਡੇ ਹਸਪੀਟਲ ਨੇ ਉਹ ਵੀ ਅੰਗਰੇਜ਼ ਬਣਾ ਗਿਆ। ਉਹ ਅਸੀਂ ਕੰਡਮ ਕਿਹੜਾ ਕੀਤਾ? ਅਸੀਂ ਪੈਦਾ ਕੀ ਕੀਤੀ ਹੈ? ਸਾਡਾ ਆਪਣਾ ਕੀ ਹੈ? ਸਾਡੀਆਂ ਦੋ ਚੀਜ਼ਾਂ ਪੈਦਾ ਕੀਤੀਆਂ ਨੇ ਅਸੀਂ ਤਾਂ। ਇੱਕ ਕੀਤਾ ਸੀ ਨਹਿਰੂ, ਉਹ 3 ਵਾਰੀ ਪ੍ਰਧਾਨ ਮੰਤਰੀ ਬਣ ਗਏ ਸੀ, ਅਤੇ ਦੂਜਾ ਕੀਤਾ ਅਸੀਂ ਨੇ ਮੋਦੀ। ਅਸੀਂ ਤਾਂ, ਸਾਡੀ ਤਾਂ ਪ੍ਰੋਡਕਸ਼ਨ ਹੀ ਆ ਹੈ, ਸਾਡੀ ਤਾਂ ਖੋਜ ਹੀ ਇਹ ਹੈ, ਸਾਡੀ ਤਾਂ ਕਾਢ ਹੀ ਆ ਹੈ, ਸਾਡੀ ਤਾਂ ਪ੍ਰਾਪਤੀ ਆ ਹੈ। ਆ 2 ਬੰਦੇ ਹੋਰ ਸਾਡੇ ਕੋਲ ਕੀ ਸੀ ਇਸ ਗੱਲ ਦਾ? ਰਹੀ ਗੱਲ ਹੁਣ ਆ ਜੀ, ਇਹ ਮੈਂ ਥੋੜੀ ਕਲੀਅਰ ਕਰਤੀ। ਦੋਹਰੇ ਮਾਪਦੰਡ। ਉਹ ਜਦੋਂ ਅਸੈਂਬਲੀ ਤਾਂ ਉਦੋਂ ਵੀ ਲੱਗਦੀ ਸੀਗੀ, ਇੱਕ ਨੈਸ਼ਨਲ ਅਸੈਂਬਲੀ ਦੀ, ਇੱਕ ਸਟੇਟ ਅਸੈਂਬਲੀ ਦੀ। ਉਦੋਂ ਵੀ ਬ੍ਰਿਟਿਸ਼ ਗੌਰਮੈਂਟ ਦੀ ਸਭ ਕਸਮ ਖਾਣੀ ਪੈਣੀ ਸੀ। ਉਦੋਂ ਭਗਤ ਸਿੰਘ ਦਾ ਜਿਹੜਾ ਚਾਚਾ ਹੈ ਉਹ ਵੀ ਖਾ ਗਿਆ ਸੀਗਾ, ਕਹਿੰਦਾ ਬ੍ਰਿਟਿਸ਼ ਗੌਰਮੈਂਟ ਦੇ ਅੰਡਰ ਮੈਂ ਰਹੂੰਗਾ। ਤੁਹਾਡੇ ਸਾਹਮਣੇ ਦੀ ਗੱਲ ਹੈ, ਲੈਜਿਸਲੇਟ ਬਣੀ ਹੋਈ ਸੀਗੀ। ਜਿਹੜੀਆਂ ਗੱਲਾਂ ਤੁਸੀਂ ਕਾਨੂੰਨ ਦੀਆਂ ਕਰਦੇ ਹੋ, ਅੰਗਰੇਜ਼ ਜਿਹੜੇ ਜਿੱਥੇ ਰਹਿੰਦੇ ਹੋ ਉਹ ਕਾਲਮ ਬਣਿਆ ਹੁੰਦਾ, ਉਹ ਕਾਲਮ ਤੋਂ ਬਗੈਰ ਉਹ ਤੁਹਾਨੂੰ ਖੜ੍ਹਨ ਨਹੀਂ ਦਿੰਦੇ, ਗੱਡੀ ਨਹੀਂ ਚਲਾਉਣ ਦੇਣਗੇ, ਤੁਹਾਨੂੰ ਫੋਨ ਨਹੀਂ ਵਰਤਣ ਦੇਣਗੇ। ਫਿਰ ਤੁਸੀਂ ਜੰਗਲੀ ਹੋ ਕੇ ਰਹਿਣਾ। ਤੁਸੀਂ ਸਾਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ? ਅਸੀਂ ਤਾਂ ਅਸੀਂ ਤਾਂ ਕਹੋ ਤੁਸੀਂ ਸਾਨੂੰ ਵੀ ਤੁਸੀਂ ਖਾਲਿਸਤਾਨ ਦੀ ਤਾਂ ਗੱਲ ਕਰਦੇ ਹੋ, ਤੁਸੀਂ ਮੰਗ ਛੱਡ ਗਏ ਹੋ। ਅਸੀਂ ਮੰਗ ਤਾਂ ਛੱਡੀ ਨਹੀਂ, ਤੇ ਹਰ ਇੱਕ ਥਾਂ 'ਤੇ ਖੜ੍ਹ ਕੇ ਕਰ ਗਏ। ਅੱਜ ਤਾਂ ਕੋਰਟ 'ਚੋਂ ਵੀ ਮਨਜ਼ੂਰੀ ਲੈ ਆਏ, ਸੁਪਰੀਮ ਕੋਰਟ ਤੋਂ, ਹਾਈ ਕੋਰਟ ਤੋਂ, ਸੁਪਰੀਮ ਕੋਰਟ 'ਚੋਂ। ਅੱਜ ਤਾਂ ਹਰ ਗੱਲ ਤੋਂ ਅਸੀਂ ਤਾਂ ਕਤਲੇਆਮ ਵੀ ਕਰਵਾ ਲਿਆ, ਅੱਜ ਤਾਂ ਢੂਕਣੇ ਵੀ ਕਟਾ ਲਏ, ਜਾਇਦਾਦਾਂ ਵੀ ਕੁਰਕ ਕਰਵਾ ਲਈਆਂ, ਸਭ ਕੁਛ ਕਰਵਾ ਲਿਆ। ਅੱਜ ਤਾਂ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਛੱਡੀ ਨਹੀਂ। ਅੱਜ ਤਾਂ ਹੁਣ ਵੀ ਕਰਦੇ, ਪਹਿਲਾਂ ਵੀ ਕਰਦੇ। ਕਿਹਨੇ ਕਿਹਾ ਵੀ ਅਸੀਂ ਨਹੀਂ ਕਰਦੇ? ਕਿਹਨੂੰ ਸ਼ੱਕ ਪੈ ਗਿਆ ਵੀ ਇਹ ਗਲਤਾਨੀ ਨਹੀਂ ਹੈਗੀ? ਬਿਲਕੁਲ ਗਲਤਾਨੀ ਹੈ। ਜਦੋਂ ਸਾਡੀ ਅਸੀਂ ਕੌਮ ਹੀ ਮਰਵਾ ਲਈ, ਕੌਮ ਸ਼ਹੀਦ ਕਰਵਾ ਲਈ, ਉਹਨਾਂ ਨੂੰ ਅਸੀਂ ਕਿਵੇਂ ਪਿੱਠ ਦੇ ਦਈਏ? ਜਿਹੜੇ ਬੰਦੇ ਕੌਮ ਦੇ ਲਈ ਸ਼ਹੀਦ ਹੋ ਗਏ, ਜੇਲ੍ਹਾਂ ਕੱਟ ਗਏ, ਪਰਿਵਾਰਾਂ ਦੇ ਪਰਿਵਾਰ ਮਰਵਾ ਲਏ, ਅਸੀਂ ਉਹਨਾਂ ਨੂੰ ਕਿਵੇਂ, ਉਹਨਾਂ ਦੇ ਸਿਵਿਆਂ ਦੇ ਉੱਤੇ ਮੰਜਾ, ਉਹਨਾਂ ਦੇ ਖੂਨ ਦੇ ਉੱਤੇ ਮੰਜਾ, ਛੇਕਾਂ ਦੇ ਉੱਤੇ ਮੰਜਾ ਢਾ ਕੇ ਕਿਵੇਂ ਰਾਜ ਕਰ ਲਈਏ? ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ, ਕਿਉਂਕਿ ਹਾਲ ਦੇ ਵਿੱਚ ਟਿੱਪਣੀਆਂ ਕਰਕੇ ਨੇ। ਤੇ ਇਸ ਤੋਂ ਪਹਿਲਾਂ ਜਿਹੜਾ ਸੀ ਉਹਨਾਂ ਨੇ ਟਾਈਟਲ ਦੇ ਹੱਕ ਦੇ ਵਿੱਚ ਨਵੰਬਰ ਕਤਲੇਆਮ ਦਾ ਜਿਹੜਾ ਪੱਖ ਪੂਰਿਆ ਸੀ, ਉਹਨਾਂ ਨੇ ਆਖਿਆ ਸੀ ਕਿ ਉਹ ਨਿਰਦੋਸ਼ ਨੇ, ਉਹਨਾਂ ਦਾ ਕੋਈ ਕਸੂਰ ਨਹੀਂ। ਪਰ ਦੂਜੇ ਪਾਸੇ ਜਿਹੜੇ ਐਵੀਡੈਂਸ ਨੇ ਜਾਂ ਜਿਹੜੇ ਉਸ ਵਕਤ ਗਵਾਹ ਸੀ ਉਹ ਵੀ ਕੋਰਟ ਦੇ ਵਿੱਚ ਭੁਗਤੇ, ਸਜ਼ਾਵਾਂ ਹੋਈਆਂ, ਨਾਮਜ਼ਦ ਹੋਏ। ਤਾਂ ਇਸੇ ਚੀਜ਼ ਨੂੰ ਲੈ ਕੇ ਕਿਵੇਂ ਦੇਖਿਆ ਜਾਵੇ ਕਿ ਵੜਿੰਗ ਸਾਹਿਬ ਦਾ ਇਹਨਾਂ ਚੀਜ਼ਾਂ ਦੇ ਨਾਲ ਫਿਰ ਗੂੜਾ ਸੰਬੰਧ ਆ ਜੀ? ਦੇਖੋ ਜੀ, ਵੜਿੰਗ, ਅੜਿੰਗ, ਵਿੰਗ, ਤੜਿੰਗ, ਅੜਿੰਗ, ਵਿੰਗ, ਤੜਿੰਗ, ਉਹ ਰਾਜਾ ਵੜਿੰਗ, ਜਿਹਨੂੰ ਸਮਝੀ ਕੋਈ ਨਾ ਹੋਵੇ। ਐਡੀ ਵੱਡੀ ਕਾਂਗਰਸ ਪਾਰਟੀ 1885 ਦੀ ਬਣੀ ਹੋਈ ਹੋਵੇ, ਜਿਸ ਪਾਰਟੀ ਨੂੰ ਦਾ ਪ੍ਰਧਾਨ ਜਿਹਨੂੰ ਲਾਉਣਾ ਹੁੰਦਾ ਸਟੇਟ ਦੇ ਲਈ, ਵੱਡਾ ਸਟੇਟਸਮੈਨ ਲੱਗਦਾ ਹੁੰਦਾ ਉਹਨੂੰ, ਵੀ ਕੋਈ ਸਟੇਟ 'ਚ ਲਾਉਂਦਾ ਹੋਵੇ,
ਕੱਦ ਬੁੱਤ ਚੰਗਾ, ਚਿਹਰਾ ਮੋਹਰਾ ਵੀ ਚੰਗਾ ਹੋਵੇ, ਦਿੱਖ ਵੀ ਚੰਗੀ ਹੋਵੇ, ਸੋਚ ਵੀ ਚੰਗੀ ਹੋਵੇ, ਵਿਚਾਰ ਵੀ ਚੰਗਾ ਹੋਵੇ, ਉਹ ਸੋਚ ਕੇ ਲਾਉਂਦੀਆਂ ਹੁੰਦੀਆਂ ਨੇ ਪਾਰਟੀਆਂ। ਮੈਨੂੰ ਤਾਂ ਸਮਝ ਨਹੀਂ ਆਉਂਦੀ, ਐਡੀ ਵੱਡੀ ਪੁਰਾਣੀ ਪਾਰਟੀ ਨੇ ਇਹੋ ਜਿਹੇ ਪ੍ਰਧਾਨ ਨੂੰ ਜਿਹੜਾ ਲਾਉਣਾ। ਇਸੇ ਕਰਕੇ ਜਿਹੜਾ ਰੂੜੀਆਂ 'ਤੇ ਤੁਰਿਆ ਫਿਰਦਾ ਰਾਹੁਲ ਗਾਂਧੀ, ਇਸੇ ਕਰਕੇ ਗਾਂਧੀ ਪਰਿਵਾਰ ਥੱਲੇ ਲੱਗਿਆ ਹੋਇਆ, ਜਿਹੜਾ ਬੰਦਾ ਚਾਪਲੂਸੀਆਂ ਕਰਦਾ ਉਹਨੂੰ ਪ੍ਰਧਾਨ ਬਣਾ ਦਿੰਦੇ ਨੇ। ਉਹ ਜਿਸ ਪਾਰਟੀ ਨੂੰ ਇਹ ਨਹੀਂ ਪਤਾ ਵੀ ਇਹਦੀ ਬੈਕਗਰਾਊਂਡ ਕੀ ਹੈ, ਕਿਹੋ ਜਿਹਾ ਹੈਗਾ। ਵੱਧੋ ਵੱਧ ਗੱਡੀ ਨੂੰ ਧੱਕਾ ਲਾਉਣ ਵਾਲੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਆਹੀ ਪ੍ਰਾਪਤੀ ਆ। ਉੱਥੇ ਜਦੋਂ ਗਿਆ ਸੀ ਜੀ, ਮੈਂ ਤੁਹਾਡੇ ਸ਼ੂਜ਼ ਪਾ ਦੇਣਾ, ਮੈਂ ਤੁਹਾਡੇ ਗੱਡੀ ਨੂੰ ਧੱਕਾ ਲਾ ਦੇਣਾ, ਤੁਸੀਂ ਆਏ ਹੋ ਜੀ, ਆਹੀ ਆਏ ਉਸੇ ਪਾਸਿਓਂ ਆਇਆ ਹੋਇਆ। ਇਹਦੀ ਕੋਈ ਪ੍ਰਾਪਤੀ ਕੋਈ ਹਿੱਤਾ ਹੀ ਨਹੀਂ। ਉਹਨੇ ਟਿਕਟ ਦੇ ਦਿੱਤੀ ਮਜਬੂਰੀ ਦੇ ਵਿੱਚ, ਉੱਥੇ ਕੋਈ ਬੰਦਾ ਨਹੀਂ ਸੀਗਾ, ਗਿੱਦੜਬਾਹੀ ਦੇ ਵਿੱਚ ਕੁਦਰਤੀ ਦਾ ਲੱਗ ਗਿਆ। ਉੱਦਾਂ ਤਾਂ ਇਹਦੀ ਕੋਈ ਪ੍ਰਾਪਤੀ ਹੈ ਨਹੀਂ ਸੀ ਇਸ ਗੱਲ ਦੀ। ਆਪ ਇਹਦੀ ਕੋਈ ਅਕਲ ਤੇ ਇਹਦੀ ਸ਼ਕਲ ਦੁਨੀ ਕੰਮ ਦੀਆਂ ਨਹੀਂ ਹੈਗੀਆਂ। ਜਿਹੜੀ ਬੀਬੀ ਆ ਅਮਰਤਾ ਵੜਿੰਗ, ਉਹ ਸਿਆਣੀ ਲੱਗੀ ਮੈਨੂੰ ਇਲੈਕਸ਼ਨ ਦੇ ਵਿੱਚ, ਕਿ ਉਹਨੇ ਜਿਹੜੀ ਇਲੈਕਸ਼ਨ ਲੜੀ ਹੈ ਉਹਦੀ ਸੋਚ ਵਿਚਾਰ ਚੰਗੀ ਲੱਗੀ। ਤੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ, ਬੀਬੀ ਨੂੰ ਸਮਝਾ ਦੇਣਾ ਚਾਹੀਦਾ, ਉਹਦੀ ਸਕੂਲਿੰਗ ਬੀਬੀ ਨੂੰ ਲਾ ਲੈਣੀ ਚਾਹੀਦੀ ਹੈ ਵੀ ਇਹਨੂੰ ਮਾੜੀ ਮੋਟੀ ਅਕਲ ਦੇਵੇ, ਉਹ ਅਕਲ ਦੇ ਦੇਵੇ। ਉਹ ਅਗਲੀ ਗੱਲ ਜਿਹੜੀ ਵੜਿੰਗ ਕਰਦਾ, ਵੜਿੰਗ ਦੀ ਸੋਚ ਹੈਗੀ ਹੈ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੇ ਲਈ। ਹੁਣ ਆ ਰਿਹਾ ਸ਼ਹੀਦਾਂ ਦਾ ਪੰਦਰਵਾੜਾ, 31 ਦਾ ਆ ਜਿਹੜੀ ਹੁਣ ਅਕਤੂਬਰ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਣ ਤੋਂ ਬਾਅਦ, ਉਸ ਤੋਂ ਬਾਅਦ ਦੇ ਵਿੱਚ ਕਤਲੇਆਮ ਹੁੰਦਾ ਦੇਸ਼ ਦੇ ਵਿੱਚ, ਲੈ ਕੇ ਹਿਮਾਚਲ ਤੋਂ ਲੈ ਕੇ ਜੰਮੂ ਤੋਂ ਲੈ ਕੇ ਸ਼ੁਰੂ ਹੋਇਆ, ਜੰਮੂ ਤੋਂ ਲੈ ਕੇ ਹਿਮਾਚਲ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਦਿੱਲੀ 'ਚ, ਰਾਜਸਥਾਨ 'ਚ, ਗੁਜਰਾਤ 'ਚ, ਮਹਾਰਾਸ਼ਟਰ ਦੇ ਵਿੱਚ, ਯੂਪੀ ਦੇ ਵਿੱਚ, ਕਿੱਥੇ ਕਿੱਥੇ ਸ਼ਹੀਦ ਨਹੀਂ ਸਾਡੇ ਲੋਕ ਕੀਤੇ। ਮੈਨੂੰ ਇਹ ਦੱਸੋ ਪਹਿਲਾਂ ਮੈਨੂੰ ਗੱਲ, ਇਹ ਉਸ ਕਾਤਲ ਜਮਾਤ ਦੇ ਪਿਤਾ ਪ੍ਰਧਾਨ ਰਾਜਾ ਵੜਿੰਗ ਹੈ। ਵੜਿੰਗ ਪੰਜਾਬ ਪ੍ਰਤੀ ਨਹੀਂ ਹੈਗਾ, ਇਹਦੇ ਹੱਥ ਵਿੱਚ ਪਾਵਰ ਆਈ ਹੋਈ, ਇਹ ਪੰਜਾਬ ਨੂੰ ਬਰਬਾਦ ਕਰ। ਸ਼ੁਕਰ ਹੈ ਇਹਦੇ ਹੱਥ 'ਚ ਪਾਵਰ ਹੀ ਕੋਈ ਪਰਮਾਤਮਾ ਨੇ ਦਿੱਤੀ ਨਹੀਂ। ਜੇ ਕਿਤੇ ਇਹੋ ਜਿਹੇ ਬੰਦੇ ਨੂੰ ਸਰਕਾਰ ਬਣ ਕੇ ਚੀਫ ਮਿਨਿਸਟਰ ਬਣ ਜਾਂਦਾ, ਸਾਰੇ ਪੰਜਾਬ ਨੂੰ ਬਰਬਾਦੂ ਮਾਰ ਦੂ। ਇਹ ਬੰਦਾ ਕਦੇ ਵੀ ਸਟੇਟ ਦਾ ਭਲਾ ਨਹੀਂ ਚਾਹੁੰਦਾ ਹੈਗਾ। ਇਹ ਖੂਨਖਾਰ ਆਦਮੀ ਹੈ, ਉਹਨਾਂ ਦਾ ਆਦਮੀ ਹੈ। ਇਹਦਾ ਜਿੰਨਾ ਵਿਰੋਧ ਕੀਤਾ ਉਹਨਾਂ ਚੰਗਾ ਹੈ। ਵੜਿੰਗ ਦੀਆਂ ਟਿੱਪਣੀਆਂ ਕਰਕੇ ਜਾਂ ਭੂਮਿਕਾ ਕਰਕੇ ਲੱਗਦਾ ਨਹੀਂ ਕਿ ਕਾਂਗਰਸ ਦੇ ਅੰਦਰੂਨੀ ਜਿਹੜਾ ਕਲੇਸ਼ ਹੈ ਕਿਤੇ ਨਾ ਕਿਤੇ ਜਾਗਦਾ ਹੈ, ਹੁਣ ਵੀ ਕਿਤੇ ਨਾ ਕਿਤੇ ਉਹ ਜਨਮ ਲੈ ਸਕਦਾ। ਦੇਖੋ ਜੀ, ਮੈਂ ਜਿੱਥੇ ਤੱਕ ਜਾਣਦਾ, ਇੱਕ ਤਾਂ ਇਹਦੇ ਅੰਦਰ ਸਿੱਖਾਂ ਪ੍ਰਤੀ ਨਫ਼ਰਤ ਹੈ। ਇਹ KPS ਗਿੱਲ ਹੋਰਾਂ ਨੂੰ ਚੰਗਾ ਸਮਝਦਾ, KPS ਨੂੰ ਨਾਇਕ ਕਹਿੰਦਾ ਇਹਨਾਂ ਨੂੰ। ਇਹ ਇਜ਼ਹਾਰ ਆਲਮ ਹੋਰਾਂ ਨੂੰ, ਸੰਧੂ ਹੋਰਾਂ ਨੂੰ, ਉਹਨਾਂ ਦੇ ਵਿਆਹਾਂ 'ਤੇ, ਉਹਨਾਂ ਦੇ ਭੋਗਾਂ 'ਤੇ ਅਜੇ ਜਾਂਦਾ ਰਹਿੰਦਾ, ਹੁਣ ਵੀ ਜਾਂਦਾ ਪੂਰਾ ਠੋਕ ਕੇ। ਦੂਜੀ ਗੱਲ, ਇਹਨਾਂ ਦੇ ਆਪਸ 'ਚ ਧੜੇ ਵੀ ਨੇ। ਤੀਜੀ ਗੱਲ, ਰੌਲਾ ਇਹਨਾਂ ਦਾ ਆਪਸ ਦੇ ਵਿੱਚ ਹੈ, ਕਿਉਂਕਿ ਜਿਹੜੀ ਇੰਡੀਅਨ ਮੈਡੀਕਲ ਸਾਇੰਸ ਮੈਂਟਲ ਹੈਲਥ ਕੇਅਰ ਜਿਹੜਾ ਹੌਸਪੀਟਲ ਹੈ ਉਹ ਬੰਗਲੌਰ ਦੇ ਵਿੱਚ ਹੈ। ਉਹਦਾ ਖਰਚਾ ਬਹੁਤ ਹੈ। ਜਦ ਤੱਕ ਕਾਂਗਰਸ ਪਾਰਟੀ ਖਰਚਾ ਨਹੀਂ ਦਿੰਦੀ ਉਹਨੂੰ, ਜਾਂ ਹੁਣ ਮੈਨੂੰ ਲੋਕ ਸਭਾ ਦੇ ਸਪੀਕਰ ਨੂੰ ਲਿਖਣਾ ਪਊਗਾ ਵੀ ਇਹਦਾ ਸਰਕਾਰੀ ਖਰਚੇ ਦੇ ਉੱਤੇ ਜਿਹੜਾ ਦਿਮਾਗ ਦਾ ਇਲਾਜ ਹੈ ਇਹਦਾ ਬੰਗਲੌਰ ਦੇ ਵਿੱਚ ਹੁੰਦਾ ਹੈ, ਉੱਥੇ ਇਹਦਾ ਲਾਜ਼ਮੀ ਕਰਾਇਆ ਜਾਵੇ। ਇਹ ਮੈਂ ਬੇਨਤੀ ਕਰਦਾ ਦੇਸ਼ ਦੇ ਸਪੀਕਰ ਨੂੰ, ਸਾਡੇ ਲੋਕ ਸਭਾ ਦੇ ਸਪੀਕਰ ਨੂੰ ਬੇਨਤੀ ਕਰਦਾ, ਕਿਉਂਕਿ ਉਹ ਚੇਅਰਮੈਨ ਨੇ, ਉਹਦੇ ਅੰਡਰ ਸਾਰਾ ਉਹਨਾਂ ਰਾਹੀਂ ਬਿੱਲ ਪਾਸ ਹੁੰਦੇ ਨੇ, ਕਿ ਇਹਦਾ ਬੰਗਲੌਰ ਤੋਂ ਘੱਟ ਇਹਦਾ ਜਿਹੜਾ ਮੈਡੀਕਲ ਸਾਇੰਸ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਇੰਡੀਆ ਦਾ ਜਿਹੜਾ ਪਾਗਲਾਂ ਦਾ ਮੈਂਟਲਾਂ ਦਾ ਬਣਿਆ ਹੋਇਆ, ਉਹ ਬੰਗਲੌਰ ਦੇ ਵਿੱਚ ਇਹਦਾ ਇਲਾਜ ਕਰਵਾ ਦੇਣਾ ਚਾਹੀਦਾ। ਨਹੀਂ, ਮੈਂ ਹੁਣ ਬੇਨਤੀ ਕਰਦਾ ਮੈਂ ਤੁਹਾਡੇ ਜ਼ਰੀਏ ਇਹਨੂੰ ਰਾਹੁਲ ਗਾਂਧੀ ਦੇ ਪ੍ਰਿਅੰਕਾ ਜੀ ਨੂੰ ਵੀ ਇਹਦਾ ਭਾਈ ਇਲਾਜ ਲੂਜ ਕਰਵਾ ਕੇ ਆਓ। ਜੇ ਨਹੀਂ ਤੁਸੀਂ ਕਰਵਾ ਕੇ ਆਉਂਦੇ, ਜਾਂ ਇਹ ਦੱਸੋ ਵੀ ਇਹਦਾ ਦਿਮਾਗ ਦੀ ਪੈਸੇ ਦੀ ਘਾਟ ਹੈ ਜਾਂ ਦਿਮਾਗ ਦੀ ਘਾਟ ਹੈ, ਦੋਨੇ ਚੀਜ਼ਾਂ ਤਾਂ ਹੈਗੀਆਂ ਨੇ। ਇਹ ਫਰੀ ਮਾਈਂਡ ਤਾਂ ਹੈ ਹੀ ਨਹੀਂ। ਜਾਂ ਤਾਂ ਉਹਨਾਂ ਦਾ ਚੱਕਿਆ ਹੋਇਆ ਰਾਹੁਲ ਤੇ ਪ੍ਰਿਅੰਕਾ ਦਾ ਹੋਰਾਂ ਦਾ ਵੀ ਤੂੰ ਐਂ ਕਹਿ, ਜਾਂ ਇਹਦਾ ਦਿਮਾਗ ਖਰਾਬ ਹੈ ਦੋਨਾਂ ਦੇ ਵਿੱਚੋਂ। ਇਹ ਇਹਨਾਂ ਦੇ ਪਾਲੇ 'ਚ ਜਾਂਦੀ ਹੈ ਗੱਲ। ਇਹੋ ਜਿਹੀਆਂ ਸਟੇਟਮੈਂਟਾਂ ਕਰਕੇ ਲੱਗਦਾ ਕਿ ਜਿਹੜੀਆਂ ਅਦਰ ਸਟੇਟ ਨੇ, ਚਾਹੇ ਉਹ ਪੰਜਾਬ ਤੋਂ ਬਾਹਰਲੀਆਂ ਜਿੰਨੀਆਂ ਵੀ ਸਟੇਟਾਂ ਨੇ, ਉਹਨਾਂ ਦੇ ਵਿੱਚ ਇਹਨਾਂ ਦਾ ਕੋਈ ਚੰਗਾ ਮੈਸੇਜ ਜਾਂਦਾ। ਕਿਉਂਕਿ ਖਾਸ ਤੌਰ 'ਤੇ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਸਿੱਖਾਂ ਦੇ ਖਿਲਾਫ ਜਾਂ ਪੰਜਾਬੀਆਂ ਦੇ ਖਿਲਾਫ ਇੱਦਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਨੇ ਤਾਂ ਜਿਹੜੀਆਂ ਬਹੁਤ ਗਿਣਤੀਆਂ ਨੇ ਉਹਨਾਂ ਨੂੰ ਖੁਸ਼ ਕਰਨ ਬਦਲੇ ਨਹੀਂ, ਬਹੁਤ ਗਿਣਤੀਆਂ ਨੂੰ ਖੁਸ਼ ਕਰਨ ਵਾਸਤੇ ਵੀ ਹੁੰਦਾ ਹੈ, ਤੇ ਘੱਟ ਗਿਣਤੀਆਂ ਦਾ ਇਹਦਾ ਬਿਆਨ ਸ਼ਰਮਨਾਕ ਬਿਆਨ, ਖਤਰਨਾਕ ਬਿਆਨ, ਇਹ ਪੰਜਾਬੀਆਂ ਦਾ ਕਤਲੇਆਮ ਕਰਵਾ ਸਕਦਾ ਦੁਬਾਰੇ 84 ਨੂੰ। ਕਿਉਂਕਿ ਜਦੋਂ ਇਹੋ ਜਿਹੇ ਬਿਆਨ, ਇਹੋ ਜਿਹੀ ਸਟੇਟਮੈਂਟ ਪੰਜਾਬ ਤੋਂ ਵਿੱਚ ਰਹਿ ਕੇ ਇੱਕ ਕਾਂਗਰਸ ਦਾ ਪ੍ਰਧਾਨ, ਲੋਕ ਸਭਾ ਦਾ ਮੈਂਬਰ ਇਹ ਗੱਲ ਕਹੇ, ਉਹ ਨੈਸ਼ਨਲ ਨਿਊਜ਼ ਬਣ ਜਾਂਦੀ। ਨੈਸ਼ਨਲ ਨਿਊਜ਼ ਲੋਕਾਂ ਤੱਕ ਪਹੁੰਚਦੀ ਹੈ,
ਉਹ ਫਿਰ ਸਿੱਖਾਂ ਦਾ ਕਤਲੇਆਮ ਕਰਨ ਦੇ ਲਈ ਬਹੁਤੀ ਦੇਰ ਨਹੀਂ ਲੱਗਦੀ, ਕਿਉਂਕਿ ਸਾਡੇ ਗਦਾਰਾਂ ਨੇ ਆਪ ਹੀ ਉਦੋਂ ਜੇ ਕਿਤੇ ਸਾਥ ਦਿੱਤਾ ਹੁੰਦਾ ਪੰਜਾਬ ਦਾ ਤਾਂ ਉਦੋਂ ਬਹੁਤ ਵੱਡੀ ਗੱਲ ਸੀ। ਜਦੋਂ ਇਹੋ ਜਿਹੇ ਬਿਆਨ ਸੀ ਉੱਥੇ ਅੱਤਵਾਦੀ ਰਹਿੰਦੇ, ਉੱਥੇ ਅੱਤਵਾਦੀ ਕੱਢਦੇ, ਉੱਥੇ ਹੋਰ ਹੋ ਗਿਆ। ਉਹ ਮਤਲਬ ਉਹੀ ਸਾਡੇ ਦੇ ਖਿਲਾਫ ਇੱਕ ਸਿਸਟਮ ਵਰਤਾਇਆ ਗਿਆ, ਲੋਕਾਂ ਵਿੱਚ ਪਾਇਆ ਗਿਆ, ਉਸੇ ਸਿਸਟਮ ਦੇ ਵਿੱਚ ਨਫ਼ਰਤ ਭਰੀ ਗਈ। ਉਸ ਨਫ਼ਰਤ ਨੇ ਸਾਡੇ ਸਿੱਖਾਂ ਦਾ ਕਤਲੇਆਮ ਕਰ ਦਿੱਤਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸਿੱਧੂ ਸਾਹਿਬ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰਾ ਵੀ ਨੇ ਔਰ ਚੰਡੀਗੜ੍ਹ ਤੋਂ ਸਟੇਟ ਪ੍ਰੈਜ਼ੀਡੈਂਟ ਵੀ ਨੇ। ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋ ਸਕੀਏ। ਧੰਨਵਾਦ।